ਨੇ ਔਰ ਇਹ ਜਾਨਵਰਾਂ ਦੇ ਤਹੱਫੁਜ਼ ਵਾਸਤੇ ਕਈ ਸਾਲਾਂ ਤੋਂ ਕੰਮ ਕਰ ਰਹੀਆਂ ਨੇ ਤੇ ਉਹਨਾਂ ਦੀ ਰਾਏ ਜਾਣਦੇ ਆ ਕਿ ਇਹ ਜਿਹੜਾ ਮਾਮਲਾ ਹੋਇਆ ਉਹ ਕੀ ਰਾਏ ਰੱਖਦੇ ਨੇ ਇਹਦੇ ਤੇ। अस्सलाम वालेकुम जी। आयजा साहिबा, सब तो पहले तो ये दसो कि तुसी किन्ने साल तो काम कर रहे हो और कभी तुसी पहले ऐसा वाकया देखिया? मैनू काम करते हुए जानवरों लिए तकरीबन को 7-8 साल हो गए ने ते सच्ची गल है कि इस तरह का वाकया तो कभी साड़ी होश च नहीं मतलब नज़र आया कि तुसी कुछ मार्केट गिरा रहे हो तो हज़ारां परिंदियां ते जानवरों की जान चली जाए। तो पहला ही वाकया जिहड़ा पाकिस्तान में होया। मुख्तलिफ आरान है लोगों दियां, कोई लोग कहते हैं कि होया है, कोई कहते हैं नहीं होया, लेकिन तुसी की समझदे जे कि शायद एक परिंदा भी विच होया ते होया तां जुल्म होया? ओही उन्ना ही जुल्म होया है, भावें 1000 मरन भावें एक मरन। ते ਜਿਹੜਾ ਅਸੀਂ ਲੋਕਾਂ ਜਿਹੜੇ ਮੌਕੇ ਤੇ ਮੌਜੂਦ थे ਉਹਨਾਂ ਨਾਲ ਜਿਹੜੀ ਸਾਡੀ ਗੱਲ ਹੋਈ ਹੈ ਉਹ ਤੇ ਕਸਮਾਂ ਖਾਂਦੇ ਨੇ ਕਿ ਚੂੰਕਿ ਰਾਤ ਨੂੰ ਅਚਾਨਕ ਆਪਰੇਸ਼ਨ ਹੋਇਆ ਹੈ ਤੇ ਇਹਨਾਂ ਦੇ ਕੋਲ ਨਾ ਚਾਬੀਆਂ ਸਨ ਨਾ ਲੋਕੀ ਪਹੁੰਚ ਸਕੇ ਵਕਤ ਤੇ ਮਤਲਬ ਅਗਰ 150 ਦੁਕਾਨ ਹੈ ਤੇ ਤੁਸੀਂ ਕੋਈ ਫਰਜ਼ ਕਰੋ 20-25 ਬੰਦੇ ਪਹੁੰਚ ਵੀ ਗਏ ਨੇ ਤੇ ਬਾਕੀਆਂ ਤੇ ਬੰਦ ਸਨ, ਤਾਲੇ ਲੱਗੇ ਹੋਏ ਸਨ ਤੇ ਉਹ ਕਸਮ ਖਾਂਦੇ ਨੇ ਕਿ ਮਤਲਬ ਅਸੀਂ ਕੋਈ ਇੱਕ ਸਮਾਨ ਨਹੀਂ ਆਪਣਾ ਚੁੱਕਿਆ। ਜਿੰਨੇ ਪਰਿੰਦੇ ਜਿੰਨਾ ਕੋਈ ਉਹ ਮਾਲ ਕਹਿੰਦੇ ਨੇ ਜਿੰਨਾ ਉਹਨਾਂ ਦਾ ਮਾਲ ਵਿੱਚ ਮੌਜੂਦ ਸੀ, ਲੋਕਾਂ ਨੇ ਆਪਣੀ ਵੀਡੀਓਜ਼ ਦਿਖਾਈਆਂ ਨੇ ਕਿ ਬਈ ਕੁੱਤੇ ਬਿੱਲੀਆਂ ਪਰਿੰਦੇ ਉਹ ਗਾਇਬ ਨੇ ਸਾਰੇ। ਤੇ ਗਾਇਬ ਕਿੱਧਰ ਮਤਲਬ ਮਲਬੇ ਥੱਲੇ ਆ ਕੇ ਖਤਮ ਹੋ ਗਏ। ਤੇ ਹੁਣ ਫਿਰ ਸਬੂਤ ਕਿਸ ਤਰ੍ਹਾਂ ਪਤਾ ਚੱਲੇ ਜਦੋਂ ਹਕੂਮਤ ਨੇ ਫਟਾਫਟ ਉਹ ਕਰੇਨਾ ਲਾ ਕੇ ਤੇ ਸਾਰਾ ਮਲਬਾ ਹੀ ਚੁੱਕ ਲਿਆ ਤੇ ਅਸੀਂ ਹੁਣ ਫਿਰ ਕਿਧਰੋਂ ਲੱਭੀਏ ਕਿ ਲਾਸ਼ਾਂ ਸਨ ਨਹੀਂ ਸਨ। ਉਹ ਤੇ ਫਿਰ ਇੱਕ ਕਹਾਣੀ ਹੁਣ ਰਹਿ ਗਈ ਹੈ ਕਿ ਵੀ ਕੀ ਹੋਇਆ ਅਸਲ ਵਿੱਚ। ਹਕੂਕ ਕੀ ਨੇ ਜਾਨਵਰਾਂ ਦੇ, ਅਗਰ ਤੁਸੀਂ ਡਿਫਾਈਨ ਕਰਨਾ ਚਾਹੋ ਸਾਡੇ ਨਾਜ਼ਰੀਨ ਵਾਸਤੇ? ਦੇਖੋ ਇੰਟਰਨੈਸ਼ਨਲੀ ਤੇ ਅਸੀਂ ਪਾਕਿਸਤਾਨ ਨੇ ਵੀ ਸਾਈਨ ਕੀਤੇ ਹੋਏ ਨੇ ਜਿਹੜੇ ਹਕੂਕ ਦਿੰਦੇ ਨੇ ਨਾ, ਉਹਦੇ ਵਿੱਚ ਤੇ ਸਭ ਤੋਂ ਪਹਿਲੇ ਤਹਫੁਜ਼ ਹੈ ਜ਼ਿੰਦਗੀ ਦਾ। ਅਸੀਂ ਤੇ ਕੰਮ ਕਰ ਰਹੇ ਹਾਂ ਕਿ ਕੋਈ ਸੜਕ ਦੇ ਕੁੱਤੇ ਨੂੰ ਵੀ ਤੁਸੀਂ ਬੇਰਹਿਮੀ ਨਾਲ ਨਾ ਮਾਰੋ। ਉਹਦਾ ਵੀ ਜਿਹੜਾ ਤਰੀਕਾ ਹੈ ਜਿਹੜਾ ਦੁਨੀਆ ਨੇ ਕੀਤਾ ਹੋਇਆ ਕਿ ਬਈ ਉਹਨੂੰ ਟੀਕੇ ਲਾਓ, ਨੀਨਾਸਬੰਦੀ ਕਰੋ ਤੇ ਆਹਿਸਤਾ ਆਹਿਸਤਾ ਖਤਮ ਹੋ ਜਾਣਗੇ। ਤੇ ਇਹ ਤੇ ਜ਼ੁਲਮ ਹੈ ਨਾ ਕਿ ਤੁਸੀਂ ਬਜਾਏ ਹੈ ਕਿ ਕੋਈ ਉਹਨਾਂ ਦਾ ਤਹਫੁਜ਼ ਕਰੋ, ਤੁਸੀਂ ਇੱਕੋ ਹੀ ਹੱਲੇ 'ਚ ਜ਼ਿੰਦਾ ਸਲਾਮਤ ਜਿਹੜੇ ਹੈਲਦੀ ਜਾਨਵਰ ਨੇ ਤੁਸੀਂ ਉਹਨਾਂ ਨੂੰ ਮਾਰ ਦਿੱਤਾ ਹੈ। ਮੈਂ ਸੱਚੀ ਗੱਲ ਹੈ ਕਵਾਂਗੀ ਕਿ ਇਹ ਕੋਈ ਜ਼ੁਲਮ ਤੇ ਬਰਬਰੀਅਤ ਹੀ ਇਹਨੂੰ ਕਹਿ ਸਕਨੇ ਆ। ਤੇ ਮੇਰਾ ਆਪਣਾ ਖਿਆਲ ਹੈ ਕਿ ਹਕੂਮਤ ਨੇ ਜਿਨੇ ਵੀ ਇਹ ਮਨਸੂਬਾ ਬੜਾ ਚੰਗਾ ਹੈ, ਹੋਣਾ ਚਾਹੀਦਾ, ਇੰਨਾ ਰਸ਼ ਵਾਲਾ ਇਲਾਕਾ ਹੈ, ਇਹਦੇ 'ਚ ਬਣਨਾ ਚਾਹੀਦਾ ਅੱਡਾ। ਜਿਨੇ ਉਸ ਆਰਡਰ ਦੀ ਐਕਸੀਕਿਊਸ਼ਨ ਕੀਤੀ ਹੈ ਨਾ, ਭਾਵੇਂ ਉਹ ਟੀਪਾ ਵਾਲੇ ਹੋਣ, LDA ਹੋ, ਜੋ ਵੀ ਮਤਲਬ ਕੋਈ ਇਦਾਰੇ ਨੇ, ਉਹਦੇ ਜਿਸ ਬੰਦੇ ਨੇ ਮਿਸਮੈਨੇਜਮੈਂਟ ਕੀਤੀ ਹੈ ਨਾ, ਕਿਉਂਕਿ ਦੇਖੋ ਇਲਜ਼ਾਮ ਸਾਰਾ ਉੱਤੇ ਲੱਗ ਰਿਹਾ ਹੈ। ਇਹਨਾਂ ਨੇ ਆਰਡਰ ਦਿੱਤਾ ਸੀ ਬਈ ਅਸੀਂ ਇਹ ਪੁੱਛਣਾ ਚਾਹੁੰਦੇ ਨੇ ਕਿ ਆਰਡਰ ਉਹਨਾਂ ਨੇ ਇਹ ਦਿੱਤਾ ਸੀ ਕਿ ਤੁਸੀਂ ਭਾਵੇਂ ਜੋ ਮਰਜ਼ੀ ਜਾਨਵਰ ਹੋਏ ਉਹਨੂੰ ਮਾਰ ਦਿਓ ਜਾਂ ਇਹ ਕਿਹਾ ਸੀ ਕਿ ਦੁਕਾਨਾਂ ਖਾਲੀ ਕਰਾਓ। ਅੱਛਾ, ਸਾਨੂੰ ਨਾ ਕੁਝ ਤਾਜਰ ਐਸੇ ਵੀ ਮਿਲੇ ਨੇ, ਉਹਨਾਂ ਕਿਹਾ ਕਿ LDA ਦੇ ਅਹਿਲਕਾਰਾਂ ਨੇ ਉਹਨਾਂ ਦੁਕਾਨਾਂ ਦੀਆਂ ਤਸਵੀਰਾਂ ਜਿਹੜੀਆਂ ਖਾਲੀ ਕਰਵਾਈਆਂ ਗਈਆਂ ਸਨ ਉਹ ਭੇਜ ਦਿੱਤੀਆਂ CM ਸਾਹਿਬਾਂ ਨੂੰ। ਯਾਨੀ ਕਿ ਹੋ ਸਕਦਾ ਕਿ ਉਹਨਾਂ ਨੂੰ ਵੀ ਸ਼ਾਇਦ ਮਿਸਗਾਈਡ ਕੀਤਾ ਗਿਆ ਹੋਵੇ। ਬਿਲਕੁਲ ਬਿਲਕੁਲ ਇਹੀ ਗੱਲ ਹੈ। ਮੈਂ ਚਾਹਨੀ ਹਾਂ ਕਿ ਚੂੰਕਿ ਇੰਨੇ ਲੋਕ ਅਸੀਂ ਕਹਿ ਰਹੇ ਹਾਂ ਤੇ ਸਾਡੇ ਆਪਣੇ ਬੰਦੇ ਜਿਹੜੇ ਜਦੋਂ ਇਤਲਾਹ ਮਿਲੀ ਹੈ ਤੇ ਉਹ ਆ ਕੇ ਇਧਰੋਂ ਲੱਭਦੇ ਰਹੇ ਨੇ ਕਿ ਕੋਈ ਜ਼ਖਮੀ ਜਾਨਵਰ ਪਰਿੰਦੇ ਉਹਨਾਂ ਨੂੰ ਮਰੇ ਹੋਏ ਜਾਨਵਰ ਨਜ਼ਰ ਆਏ ਨੇ, ਪਰਿੰਦੇ ਨਜ਼ਰ ਆਏ ਨੇ, ਮਤਲਬ ਜਿੰਨੀ ਜਗ੍ਹਾ ਤੋਂ ਉਹ ਅਜੇ ਉਹਨਾਂ ਨੇ ਮਲਬਾ ਨਹੀਂ ਚੁੱਕਿਆ ਹੋਇਆ ਸੀ। ਸਾਡਾ ਮੁਤਾਲਬਾ ਹੈ ਹੀ ਹਕੂਮਤ ਨਾਲ ਕਿ ਤੁਸੀਂ ਇੱਕ ਦਫਾ ਇੱਕ ਇਨਕੁਆਇਰੀ ਕਮਿਸ਼ਨ ਬਿਠਾਓ ਤੇ ਤੁਸੀਂ ਪਤਾ ਕਰੋ ਕਿ ਜਿਹੜੇ ਤੁਹਾਡੇ ਆਰਡਰਸ ਸਨ ਬਿਲਕੁਲ ਜਾਇਜ਼ ਕਿ ਬਈ ਇਹ ਇਲਾਕਾ ਖਾਲੀ ਕਰਾਓ। ਸਾਡੀ ਕੋਈ ਹਮਦਰਦੀ ਇਸ ਕਿਸਮ ਦੀ ਨਹੀਂ ਹੈ ਕਿ ਬਈ ਪਰਿੰਦਾ ਮਾਰਕੀਟ ਕਿਉਂ ਖਤਮ ਹੋਈ ਹੈ, ਪਰ ਜਿਸ ਤਰੀਕੇ ਨਾਲ ਖਤਮ ਕੀਤੀ ਹੈ ਨਾ, ਸਾਡਾ ਇਤਰਾਜ਼ ਸਾਰਾ ਉਸ ਚੀਜ਼ ਦੇ ਉੱਤੇ ਹੈ। ਤੁਸੀਂ ਤਾਲੇ ਖੋਲ ਕੇ ਸਾਰਾ ਮਾਲ ਬਾਹਰ ਸੁੱਟ ਦਿਓ। ਮਾਲ ਕਹਿ ਰਹੇ ਹੋ ਨਾ, ਜਾਨਵਰ ਨੇ ਅਸਲੀ ਜ਼ਿੰਦਾ ਸਾਂਸ ਲੈਂਦੇ ਹੋ, ਉਹਨਾਂ ਨੂੰ ਚੁੱਕ ਕੇ ਤੁਸੀਂ ਬਾਹਰ ਸੁੱਟ ਦਿਓ, ਨਸ ਜਾਣਗੇ, ਕੋਈ ਚੁੱਕ ਕੇ ਲੈ ਜਾਏਗਾ। ਇਹ ਤੇ ਨਹੀਂ ਹੋਏਗਾ ਕਿ ਤੁਸੀਂ ਇੰਨਾ ਮਲਬਾ ਉਹਨਾਂ ਦੇ ਉੱਤੇ ਸੁੱਟ ਕੇ ਤੇ ਉਹਨਾਂ ਦਾ ਸਾਹ ਹੀ ਕੁੱਟ ਦਿਓ। ਤੇ ਹਕੂਮਤ ਨੂੰ ਖੁਦ ਇਹਦਾ ਇਨਕੁਆਇਰੀ ਕਰਨੀ ਚਾਹੀਦੀ ਹੈ ਕਿ ਕਿਨੇ ਉਹ ਆਰਡਰਸ ਦੀ ਇਸ ਕਿਸਮ ਦੀ ਐਕਸੀਕਿਊਸ਼ਨ ਕੀਤੀ। ਅੱਛਾ, ਕੁਝ ਲੋਕ ਇਹ ਵੀ ਇਤਰਾਜ਼ ਕਰ ਰਹੇ ਨੇ ਕਿ ਇੱਥੇ ਇਸ ਤਰ੍ਹਾਂ ਦੇ ਪਰਿੰਦੇ ਵੀ ਰੱਖੇ ਗਏ ਸਨ ਜਿਹੜੇ ਗੈਰ ਕਾਨੂੰਨੀ ਸਨ, ਜਿਨ੍ਹਾਂ ਨੂੰ ਵੇਚਣ ਦੀ ਵੀ ਇਜਾਜ਼ਤ ਨਹੀਂ ਸੀ। ਤੇ ਇਸ ਹਵਾਲੇ ਨਾਲ ਤੁਹਾਡਾ ਕੀ ਮੌਕਾ? ਦੇਖੋ ਸੱਚੀ ਗੱਲ ਹੈ ਵੇ ਕਿ ਮੇਰੇ ਜੈਸੇ ਬੰਦੇ ਜਿਹੜੇ ਜਾਨਵਰਾਂ ਦੇ ਹਕੂਕ ਲਈ ਕੰਮ ਕਰ ਰਹੇ ਨੇ ਨਾ, ਅਸੀਂ ਕਈ ਦਫਾ ਕੰਪਲੇਨ ਕਰਕੇ ਵਾਈਲਡ ਲਾਈਫ ਡਿਪਾਰਟਮੈਂਟ ਤੋਂ ਇਹਦੇ ਛਾਪੇ ਪੜਵਾਏ ਨੇ। ਅਸੀਂ ਕਿਹਾ ਕਿ ਇਹ ਇਸ ਤਰੀਕੇ ਦਾ ਨਾ ਹੋਣਾ ਚਾਹੀਦਾ ਹੈ ਜਾਂ ਗੈਰ ਕਾਨੂੰਨੀ ਤੁਸੀਂ ਨੈਟਿੰਗ ਕਰਕੇ ਜਾਨਵਰ ਉਹ ਪਰਿੰਦੇ ਲੈ ਆਉਂਦੇ ਹੋ ਤੇ ਫਿਰ ਇਧਰੋਂ ਲੋਕੀ ਹੌਕਰਸ ਫੜ ਕੇ ਤੇ ਸਾਰੇ ਸ਼ਹਿਰ ਵਿੱਚ ਸਦਕਾ ਬਰਡਸ ਵੇਚਦੇ ਨੇ। ਅਸੀਂ ਕਈ ਦਫਾ ਆਪ ਛਾਪਾ ਪਵਾਇਆ, ਪਰ ਇਹਦਾ ਇਹ ਮਤਲਬ ਤੇ ਨਹੀਂ ਹੈ ਕਿ ਤੁਸੀਂ ਮਤਲਬ ਇਹ ਕੰਮ ਇਸ ਤਰੀਕੇ ਨਾਲ ਕਰੋ ਕਿ ਉਹ ਵਿਚਾਰੇ ਪਹਿਲੇ ਇਹਨਾਂ ਦੀ ਕੈਦ ਵਿੱਚ ਸਨ ਤੇ ਤੁਸੀਂ ਉਹਨਾਂ ਨੂੰ ਬਿਲਕੁਲ ਹੀ ਕੈਦ ਤੋਂ ਮਤਲਬ ਇੱਕ ਤਰ੍ਹਾਂ ਪੱਕਾ ਹੀ ਆਜ਼ਾਦ ਕਰਾ ਦਿੱਤਾ। ਅਸੀਂ ਤੇ ਕਹਿੰਦੇ ਹਾਂ ਜ਼ੁਲਮ ਨਾ ਹੋਏ ਤੇ ਇਸ ਤੋਂ ਵੱਡਾ ਜ਼ੁਲਮ ਤੇ ਕੋਈ ਹੋ ਨਹੀਂ ਸਕਦਾ ਕਿ ਤੁਸੀਂ ਹੈਲਦੀ ਜਾਨਵਰਾਂ ਨੂੰ ਮਤਲਬ ਕੁੱਤਿਆਂ ਨਾਲ ਤੇ ਚਲੋ ਲੋਕੀ ਨਫ਼ਰਤ ਕਰਦੇ ਨੇ, ਡਰਦੇ ਨੇ, ਤੋਤੇ, ਕਬੂਤਰ, ਬਿੱਲੀਆਂ ਉਹ ਸਾਰੇ ਤੁਸੀਂ ਮਾਰ ਕੇ ਕਿਹਾ ਕਿ ਵੀ ਜਗ੍ਹਾ ਖਾਲੀ ਹੋ ਗਈ। ਅਸੀਂ ਕਹਿੰਦੇ ਹਾਂ ਕਿ ਇਹਨੂੰ ਇੱਕ ਟੈਸਟ ਕੇਸ ਬਣਾਓ। ਆਇੰਦਾ ਪਾਕਿਸਤਾਨ ਵਿੱਚ ਕभी ਵੀ ਇਸ ਤਰ੍ਹਾਂ ਨਾ ਹੋਏ ਕਿ ਤੁਸੀਂ ਕੋਈ ਆਪਰੇਸ਼ਨ ਦੇ ਦੌਰਾਨ ਇੰਨੀ ਤੁਹਾਡੀ ਕੋਆਰਡੀਨੇਸ਼ਨ ਡਿਪਾਰਟਮੈਂਟਸ ਨਾਲ ਨਾ ਹੋ, ਨਾ ਵਾਈਲਡ ਲਾਈਫ ਨਾ ਇਹਨਾਂ ਦੀ ਲਾਈਫ ਸਟਾਕ ਵਾਲਿਆਂ ਦੇ ਨਾਲ, ਕਿ ਤੁਸੀਂ ਜਾਨਵਰਾਂ ਨੂੰ ਹੀ ਸਮਝੋ ਕਿ ਉਹਨਾਂ ਦੇ ਕੋਈ ਹਕੂਕ ਹੀ ਨਹੀਂ ਹੈ ਤੇ ਤੁਸੀਂ ਉਹਨਾਂ ਨੂੰ ਮਾਰ ਦਿਓ।
ਜਿਹਨੇ ਇਹ ਕੀਤਾ ਉਹਨੂੰ ਜਵਾਬ ਜ਼ਰੂਰ ਦੇਣਾ ਚਾਹੀਦਾ ਹੈ। ਅੱਛਾ, ਤੁਸੀਂ ਕੁਝ ਲਾਹੇ ਅਮਲ ਬਣਾਇਆ ਤੁਹਾਡੀ ਮੁਕਾਮੀ ਤਨਜ਼ੀਮਾਂ ਨੇ ਰਲ ਕੇ ਕਿ ਇਸ ਦੇ ਬਾਰੇ ਤੁਸੀਂ ਅੱਗੇ ਕੀ ਕਰੋਗੇ? ਅਸੀਂ ਕਹਿੰਦੇ ਆ ਕਿ ਇੱਕ ਗੈਰ ਜਾਨਿਬਦਾਰ ਕਮਿਸ਼ਨ ਬਣੇ ਤੇ ਉਹ ਇਨਕੁਆਇਰੀ ਕਰੇ ਕਿ ਹੋਇਆ ਕੀ ਹੈ। ਮਤਲਬ ਤੁਹਾਡੀ ਗੱਲ ਮੇਰੀ ਗੱਲ ਅਸਲ ਵਿੱਚ ਕੋਈ ਬੰਦੇ ਬੈਠ ਕੇ ਦੇਖਣ ਕਿ ਵਾਕਈ ਕੋਈ ਫੁਟੇਜ ਲੈਣ, ਜਿਹੜਾ ਸੇਫ ਸਿਟੀ ਹਰ ਜਗ੍ਹਾ ਕੈਮਰੇ ਲੱਗੇ ਹੋਏ ਨੇ, ਫੁਟੇਜ ਲੈਣ ਕਿ ਜਿਹੜੇ ਇਹ ਪਿੱਟ ਰਹੇ ਨੇ ਦੁਕਾਨਦਾਰ ਕਿ ਸਾਨੂੰ ਮੋਹਲਤ ਹੀ ਨਹੀਂ ਮਿਲੀ ਆਪਣਾ ਮਾਲ ਚੁੱਕਣ ਦੀ, ਤੇ ਵਾਕਈ ਇਹ ਹੋਇਆ ਜਾਂ ਉਹਨਾਂ ਨੇ ਕੱਢ ਲਿਆ ਹੋਇਆ ਸੀ। ਜੇ ਤੇ ਕੱਢ ਲਿਆ ਨਾ ਤੇ ਫਿਰ ਤੇ ਸਾਨੂੰ ਸਕੂਨ ਮਿਲ ਜਾਏਗਾ ਕਿ ਚਲੋ ਜੀ ਕਮ ਸੇ ਕਮ ਦੁਕਾਨਾਂ ਗਈਆਂ ਨੇ ਨਾ ਉਹ ਮੁਤਬਾਦਲ ਹੋ ਜਾਏਗਾ। ਜਿਹੜੀ ਜਾਨਾਂ ਚਲੀਆਂ ਗਈਆਂ ਨੇ ਉਹਨਾਂ ਦਾ ਕੀ ਮੁਤਬਾਦਲ ਹੈ? ਉਹਨਾਂ ਦਾ ਤੇ ਕੋਈ ਮੁਤਬਾਦਲ ਨਹੀਂ ਹੈ। ਤੇ ਅਸੀਂ ਕੋਰਟ ਨੂੰ ਅਪੀਲ ਇਹੀ ਕੀਤੀ ਹੈ ਕਿ ਜੀ ਤੁਸੀਂ ਇੱਕ ਇਨਕੁਆਇਰੀ ਬਿਠਾਓ ਤੇ ਆਇੰਦਾ ਕਮ ਸੇ ਕਮ ਕੋਈ ਵੀ ਪਾਕਿਸਤਾਨ ਦਾ ਐਸਾ ਇਲਾਕਾ ਨਾ ਹੋਏ ਜਿੱਧਰ ਇਸ ਕਿਸਮ ਦੀ ਕੋਈ ਹਰਕਤ ਹੋ ਸਕੇ। ਬੇਜ਼ੁਬਾਨ ਜਾਨਵਰਾਂ ਵਾਸਤੇ ਕੁਝ ਅਲਫਾਜ਼ ਤੁਹਾਡੇ ਕੀ ਅਲਫਾਜ਼ ਨੇ? ਅਸੀਂ ਤੇ ਇੱਕ ਮੁਜਰਮ ਬਣ ਗਏ ਆ ਨਾ, ਉਹ ਬੇਜ਼ੁਬਾਨ ਜਾਨਵਰ। ਕਦੀ ਅਸੀਂ ਉਹਨੂੰ ਕੈਦ ਕਰ ਲੈਂਦੇ ਆ, ਕਦੀ ਅਸੀਂ ਕਹਿੰਦੇ ਆ ਕਿ ਲੋਕੀ ਡਰਦੇ ਨੇ ਤੇ ਇਹਨਾਂ ਨੂੰ ਬਿਲਕੁਲ ਗੋਲੀਆਂ ਮਾਰ ਦਿਓ, ਜ਼ਹਿਰ ਦੇ ਦਿਓ। ਤੇ ਸਾਡਾ ਮਜ਼ਹਬ ਤੇ ਸ਼ੁਰੂ ਹੀ ਹਮਦਰਦੀ ਤੇ ਅੱਲਾ ਦੀ ਮਖਲੂਕ ਨੂੰ ਕਿਹਾ ਕਿ ਅੱਲਾ ਦਾ ਕੁਨਬਾ ਹੈ। ਅਸੀਂ ਅੱਲਾ ਦੇ ਕੁਨਬੇ ਨਾਲ ਇਹ ਸਲੂਕ ਕਰਾਂਗੇ ਤੇ ਫਿਰ ਅਜ਼ਾਬ ਤੇ ਆਣਗੇ, ਤੇ ਅਸੀਂ ਤੇ ਕਹਿੰਦੇ ਅਜ਼ਾਬ ਤੋਂ ਬਚੋ ਤੇ ਇਹਨਾਂ ਨੂੰ ਜ਼ਿੰਦਾ ਰਹਿਣ ਦਿਓ। ਅਤਰ ਮਨੱਲਾ ਸਾਹਿਬ ਨੇ ਜਜਮੈਂਟ ਵਿੱਚ ਲਿਖਿਆ ਹੋਇਆ ਹੈ ਕਿ ਜਾਨਵਰ ਨਾਨ ਹਿਊਮਨ ਸਿਟੀਜ਼ਨ ਨੇ, ਯਾਨੀ ਉਹ ਹਿਊਮਨ ਤੇ ਨਹੀਂ ਹੈ, ਉਹਨਾਂ ਦੇ ਹੱਕ ਨੇ ਤੇ ਅਸੀਂ ਉਹਨਾਂ ਦਾ ਹੱਕ ਨਾ ਮਾਰੀਏ। ਤੇ ਉਹ ਖੁਦ ਤੇ ਨਹੀਂ ਬੋਲ ਸਕਦੇ, ਇਸ ਲਈ ਸਾਨੂੰ ਫਿਰ ਬੋਲਣਾ ਪੈਂਦਾ ਹੈ। ਸੜਕਾਂ ਵੀ ਖੁੱਲੀਆਂ ਹੋਣੀਆਂ ਚਾਹੀਦੀਆਂ ਨੇ, ਡਿਵੈਲਪਮੈਂਟ ਦੇ ਕੰਮ ਵੀ ਹੋਣੇ ਚਾਹੀਦੇ ਨੇ, ਲੇਕਿਨ ਮੈਂ ਵੀ ਇਹ ਆਵਾਜ਼ ਇਹਨਾਂ ਦੀ ਆਵਾਜ਼ ਨਾਲ ਮਿਲਾਣਾ ਚਾਹਾਂਗਾ ਕਿ ਜਾਨਵਰਾਂ ਦੇ ਹਕੂਕ ਨੇ ਤੇ ਸਾਨੂੰ ਉਹਨਾਂ ਦਾ ਤਹਫੁਜ਼ ਕਰਨਾ ਚਾਹੀਦਾ। ਬਿਲਕੁਲ ਬਿਲਕੁਲ 100%।